ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 832-551-5029 ਜਾਂ 605 475 6868, 605-475-6868, UK ਦੇ ਲਈ 3300101100, 3300 ਜਰਮਨੀ ਦੇ ਲਈ 511-80904041, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਅੱਜ ਸਾਡੇ ਨੂੰ ਦੱਸਣਗੇ ਕਿ ਉੱਥੇ ਕੀ ਕੁਛ ਵਾਪਰਿਆ ਆ ਜੀ, ਜਿੱਥੇ ਅਸੀਂ ਬੜੀ ਤਾਂਘ ਦੇ ਨਾਲ ਉੱਥੇ ਖਬਰਾਂ ਦੀ ਉਡੀਕ ਕਰਦੇ ਹਾਂ, ਪੰਜਾਬ ਦੀ, ਭਾਰਤ ਦੀ, ਉੱਥੇ ਕੀ ਕੁਛ ਵਾਪਰਦਾ ਆ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਸ਼ੁਰੂ ਕਰਦੇ ਹਾਂ। ਭਾਈ ਗੁਰਬਖਸ਼ ਸਿੰਘ ਖਾਲਸਾ ਹੋਰਾਂ ਦੀ ਉਹਨਾਂ ਦੀ ਸਿਹਤ ਵਿਗੜੀ ਆ ਤਾਂ ਉਹਨਾਂ ਨੂੰ ਕਿ ਹਸਪਤਾਲ ਦਾਖਲ ਹੋਣਾ ਪਿਆ ਜੀ। ਗੁਰਬਖਸ਼ ਸਿੰਘ ਖਾਲਸਾ ਹੋਰੀ ਜਿਹੜੇ ਨੇ ਜੀ, ਉਹਨਾਂ ਨੂੰ ਕੋਈ ਸ਼ਾਮੀ ਇੱਥੋਂ ਦੇ ਮੁਤਾਬਕ 6:45 ਵਜੇ ਦੇ ਕਰੀਬ ਜਿਹੜਾ ਜੀ ਉਹ ਅੰਬਾਲੇ ਦੇ ਸਰਕਾਰੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ। ਹਾਲਾਂਕਿ ਕੁਝ ਖਬਰਾਂ ਇਹ ਵੀ ਸਨ ਜੀ ਕਿ ਪੁਲਿਸ ਨੇ ਉਹਨਾਂ ਨੂੰ ਜਬਰੀ ਚੁੱਕ ਲਿਆ ਜਾਂ ਇਸ ਤਰ੍ਹਾਂ ਦੀਆਂ, ਪਰ ਜਿਹੜੇ ਉਹਨਾਂ ਦਾ ਬੇਟਾ ਹੈ ਜੀ ਜੁਝਾਰ ਸਿੰਘ, ਉਹਨੇ ਇਹ ਗੱਲ ਜਿਹੜੀ ਸਪਸ਼ਟ ਕੀਤੀ ਹੈ ਮੀਡੀਆ ਦੇ ਸਾਹਮਣੇ ਕਿ ਉਹਨਾਂ ਦੇ ਪਿਤਾ ਦੀ ਹਾਲਤ ਜਿਹੜੀ ਹੈ ਜੀ ਉਹ ਖਰਾਬ ਹੋਣ ਕਰਕੇ ਉਹਨਾਂ ਨੇ ਖੁਦ ਜਿਹੜੀ ਪ੍ਰਸ਼ਾਸਨ ਨੂੰ ਰਿਕੁਐਸਟ ਕੀਤੀ ਸੀਗੀ ਕਿ ਖਾਲਸਾ ਨੂੰ ਪੂਰੀ ਜਾਂਚ ਦੇ ਵਾਸਤੇ ਹਸਪੀਟਲ ਜਿਹੜਾ ਜੀ ਉਹ ਲਿਜਾਇਆ ਜਾਵੇ। ਹਸਪੀਟਲ ਦੇ ਵਿੱਚ 57ਵੇਂ ਦਿਨ ਦੀ ਜਿਹੜੀ ਸ਼ਾਮ ਹੈ ਜੀ ਉਹਨਾਂ ਨੂੰ ਦਾਖਲ ਕਰਵਾਇਆ ਗਿਆ। ਉਹਨਾਂ ਦੀ ਜਿਹੜੀ ਨਾਲੀ ਦੇ ਰਾਹੀਂ ਜਿਹੜੀ ਹੈ ਮੈਡੀਸਨ ਤੇ ਜਿਹੜਾ ਫੂਡ ਹੈ ਉਹ ਉਹਨਾਂ ਨੂੰ ਜਿਹੜਾ ਜੀ ਉਹ ਦਿੱਤਾ ਜਾ ਰਿਹਾ ਹੈ। ਅੰਬਾਲਾ ਸ਼ਹਿਰ ਦੇ ਸਿਵਲ ਹਸਪੀਟਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਜਿਹੜਾ ਜੀ ਉਹਨਾਂ ਨੂੰ ਦਾਖਲ ਜਿਹੜਾ ਉਹ ਕਰਵਾਇਆ ਗਿਆ। ਉਹਨਾਂ ਦੇ ਪਰਿਵਾਰ ਨੇ ਜਿਹੜਾ ਜੀ ਉੱਥੇ ਸ਼ਾਮਲ ਹੈ ਜੀ, ਔਰ ਇਹ ਕਿਹਾ ਉਹਨਾਂ ਦੇ ਪਰਿਵਾਰ ਨੇ ਕਿ ਉਹਨਾਂ ਦੀ ਸਹਿਮਤੀ ਦੇ ਨਾਲ ਜਿਹੜਾ ਜੀ ਪ੍ਰਸ਼ਾਸਨ ਉਹਨਾਂ ਨੂੰ ਲੈ ਕੇ ਆਇਆ ਔਰ ਕੋਈ ਜ਼ੋਰ ਜ਼ਬਰਦਸਤੀ ਜਿਹੜੀ ਹੈ ਜੀ ਉਹ ਨਹੀਂ ਕੀਤੀ ਗਈ, ਜਿਸ ਤਰ੍ਹਾਂ ਕਿ ਪਹਿਲਾਂ ਕਿ ਸ਼ਾਇਦ ਉਹਨਾਂ ਨੂੰ ਪੁਲਿਸ ਨੇ, ਇਹ ਵੀ ਖਬਰਾਂ ਆਈਆਂ ਜੀ ਕਿ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂ ਜ਼ਬਰਦਸਤੀ ਜਿਹੜਾ ਜੀ ਉਹ ਉਹਨਾਂ ਨੇ ਚੁੱਕ ਲਿਆ। ਉਹਨਾਂ ਦੀ ਸਿਕਿਉਰਿਟੀ ਦੇ ਵਾਸਤੇ ਹਸਪੀਟਲ ਦੇ ਨੇੜੇ ਜਿਹੜੇ ਜੀ ਪੁਲਿਸ ਵਾਲੇ ਦੇ ਜਿਹੜੇ 100 ਦੇ ਕਰੀਬ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ। ਜਿਹੜੇ ਇਹ ਵੀ ਕੁਝ ਸੂਤਰ ਦੱਸਦੇ ਨੇ ਕਿ ਉਹਨਾਂ ਨੂੰ ਬਿਹਤਰ ਇਲਾਜ ਦੇ ਵਾਸਤੇ ਕਿਸੇ ਵੱਡੇ ਹਸਪੀਟਲ ਦੇ ਵਿੱਚ ਵੀ ਜਿਹੜਾ ਜੀ ਉਹ ਰੈਫਰ ਕੀਤਾ ਜਾ ਸਕਦਾ ਹੈ। ਹੋਪਫੁਲੀ PGI ਦੇ ਵਿੱਚ ਜਿਹੜਾ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਲਿਆਂਦਾ ਜਾ ਸਕਦਾ। ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਜੀ। ਸੋ ਹੁਣ ਤੱਕ ਦੀ ਜਿਹੜੀ ਖਬਰ ਇਹ ਹੈ ਜੀ ਕਿ ਉਹਨਾਂ ਦੇ ਬੇਟੇ ਨੇ ਕਿਹਾ ਕਿ ਉਹਨਾਂ ਦੀ ਰਿਕੁਐਸਟ ਦੇ ਉੱਤੇ, ਉਹਨਾਂ ਦੀ ਪਰਿਵਾਰ ਦੀ ਰਿਕੁਐਸਟ ਦੇ ਉੱਤੇ ਉਹਨਾਂ ਨੂੰ ਹਸਪੀਟਲ ਜਿਹੜਾ ਉਹ ਲੈ ਕੇ ਗਏ ਨੇ ਜੀ। ਅਤੇ ਅੱਗੇ ਗੱਲ ਕਰਦੇ ਜੀ, ਪੰਜਾਬ ਬੰਦ ਦਾ ਇੱਕ ਸੱਦਾ ਦਿੱਤਾ ਗਿਆ ਸੀ, ਕਹਿੰਦੇ ਉਸ ਨੂੰ ਅੰਗਾਰਾ ਆ ਜਿਹੜਾ ਉਹ ਬਹੁਤ ਹੀ ਮੱਠਾ ਮਿਲਿਆ ਜੀ। ਪੰਜਾਬ ਦੇ ਤਕਰੀਬਨ ਤੁਸੀਂ ਇਹ ਕਹਿ ਲਓ ਕਿ 50-50 ਤੋਂ ਵੀ ਜਿਹੜਾ ਜੀ ਉਹ ਘੱਟ ਰਿਹਾ। ਜਿਹੜੇ ਸਮੁੱਚੇ ਸ਼ਹਿਰਾਂ ਦੇ ਵਿੱਚ ਜਿਹੜਾ ਸੀਗਾ ਉਹ ਪਹਿਲਾਂ 2 ਘੰਟੇ ਜ਼ਰੂਰ ਥੋੜਾ ਹੁੰਗਾਰਾ ਜਿਹੜਾ ਮਿਲਿਆ, ਉਸ ਤੋਂ ਬਾਅਦ ਫਿਰ ਦੁਕਾਨਾਂ ਜਿਹੜੀਆਂ ਸੀਗੀਆਂ ਉਹ ਆਮ ਦੇ ਤਰ੍ਹਾਂ ਜਿਹੜੀਆਂ ਸੀਗੀਆਂ ਉਹ ਖੁੱਲ ਗਈਆਂ।
ਦੁਆਬੇ ਦੇ ਵਿੱਚ ਬੰਦ ਦਾ ਕੋਈ ਬਹੁਤਾ ਜਿਹੜਾ ਅਸਰ ਨਹੀਂ ਦੱਸਿਆ। ਮਾਝੇ ਦੇ ਵਿੱਚ ਕੁਝ ਥੋੜਾ ਜ਼ਿਆਦਾ ਸੀਗਾ ਜੀ। ਮਾਲਵੇ ਦੇ ਵਿੱਚ ਰਲਵਾ ਮਿਲਵਾ ਜਿਹੜਾ ਸੀਗਾ ਉਹ ਅਸਰ ਜਿਹੜਾ ਉਹ ਵੇਖਣ ਨੂੰ ਮਿਲਿਆ। ਜਿਹੜੀਆਂ ਸਿੱਖ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਗੁਰਬਖਸ਼ ਸਿੰਘ ਖਾਲਸਾ ਦਾ ਜਿਹੜਾ ਸੰਘਰਸ਼ ਦਾ ਜੀ ਉਹਦੀ ਹਮਾਇਤ ਕਰਦਿਆਂ ਹੋਇਆ ਇਹ ਜਿਹੜਾ ਬੰਦ ਦਾ ਸੱਦਾ ਜਿਹੜਾ ਸੀਗਾ ਉਹ ਦਿੱਤਾ ਸੀਗਾ ਜੀ। ਸਰਕਾਰ ਦੇ ਵੱਲੋਂ ਬੰਦ ਦੇ ਸੱਦੇ ਨੂੰ ਵੇਖਦੇ ਜਿਹੜੇ ਇਹਦੇ ਇੰਤਜ਼ਾਮ ਵਾਹਵਾ ਕੀਤੇ ਹੋਏ ਸੀ। ਥਾਂ ਥਾਂ ਤੇ ਪੁਲਿਸ ਜਿਹੜੀ ਸੀ ਉਹ ਤਾਇਨਾਤ ਜਿਹੜੀ ਉਹ ਕੀਤੀ ਹੋਈ ਸੀ। ਬਟਾਲੇ ਦੇ ਵਿੱਚ ਥੋੜਾ ਜਿਹਾ ਜਿਹੜਾ ਜੀ ਪੁਲਿਸ ਤੇ ਜਿਹੜੇ ਜਥੇਬੰਦੀਆਂ ਸੀਗੀਆਂ ਉਹਨਾਂ ਦੇ ਵਿਚਾਲੇ ਥੋੜੇ ਤਕਰਾਰ ਦੀ ਜਿਹੜੀ ਹੈ ਜੀ ਉਹ ਖਬਰ ਮਿਲੀ ਹੈ। ਬਾਕੀ ਥਾਵਾਂ ਦੇ ਉੱਤੇ ਅੰਮ੍ਰਿਤਸਰ, ਤਰਨਤਾਰਨ, ਸਰਹੱਦੀ ਕਸਬੇ ਜਿਹੜੇ ਇਹਨਾਂ ਦੇ ਵਿੱਚ ਥੋੜਾ ਬੰਦ ਦਾ ਅਸਰ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲਿਆ। ਜਿਹੜੇ ਦਮਦਮੀ ਟਕਸਾਲ ਨੇ ਵੀ ਇਹਦੀ ਬੰਦ ਦੀ ਜਿਹੜੀ ਉਹ ਹਮਾਇਤ ਕੀਤੀ ਸੀਗੀ। ਬਾਕੀ ਤਕਰੀਬਨ ਜਿਵੇਂ ਮੈਂ ਕਿਹਾ ਕਿ ਰਲਵਾ ਮਿਲਵਾ ਦਾ ਜਿਹੜਾ ਸੀਗਾ ਉਹ ਅਸਰ ਵੇਖਣ ਨੂੰ ਮਿਲਿਆ, ਪਰ ਇਹਨੂੰ ਮੁਕੰਮਲ ਰੂਪ ਦੇ ਵਿੱਚ ਬੰਦ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ। 50% ਤੋਂ ਵੀ ਜਿਹੜਾ ਜੀ ਉਹ ਘੱਟ ਰਿਹਾ ਜੀ। ਦੁਆਬੇ ਦੇ ਵਿੱਚ ਇਹਦਾ ਅਸਰ ਨਹੀਂ ਵੇਖਣ ਨੂੰ ਮਿਲਿਆ ਕਿਤੇ। ਜੀ ਤੇ ਅੱਗੇ ਗੱਲ ਕਰੀਏ ਜੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਪੰਜਾਬ ਸਰਕਾਰ ਆ ਉਹ ਸੁਪਰੀਮ ਕੋਰਟ ਪਹੁੰਚੀ ਆ। ਪੰਜਾਬ ਸਰਕਾਰ ਨੇ ਜੀ ਜਿਹੜੇ ਬੰਦੀ ਨੇ ਇਹਨਾਂ ਦੀ ਰਿਹਾਈ ਦੇ ਵਿੱਚ ਪਹਿਲ ਕਰਦਿਆਂ ਹੋਇਆ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਜਿਹੜੀ ਆ ਉਹ ਦਾਇਰ ਕੀਤੀ ਆ। ਉਮਰ ਕੈਦੀਆਂ ਦੀ ਸਜ਼ਾ ਮਾਫੀ ਤੇ ਹੋਰ ਬੰਦੀਆਂ ਦੀਆਂ ਸਜ਼ਾਵਾਂ ਜਿਹੜੀਆਂ ਘਟਾਉਣ ਤੇ ਅਰਜ਼ੀਆਂ ਦੇ ਵਿਚਾਰ ਕਰਨ ਦੇ ਫੈਸਲਾ ਲੈਣ ਦੀ ਆਗਿਆ ਜਿਹੜੀ ਆ ਉਹ ਮੰਗੀ ਆ। ਮੁੱਖ ਮੰਤਰੀ ਦਾ ਜਿਹੜਾ ਦਫ਼ਤਰ ਆ ਜੀ ਉਹਨੇ ਰਾਜ ਸਰਕਾਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਦਾਇਤ ਦੇ ਉੱਤੇ ਜਿਹੜਾ ਜੀ ਇਹ ਆਪਣੇ ਵਕੀਲ ਉਹਦੀ ਰਾਹੀਂ ਸੁਪਰੀਮ ਕੋਰਟ ਦੇ ਵਿੱਚ ਇਹ ਅਰਜ਼ੀ ਜਿਹੜੀ ਹੈ ਜੀ ਉਹ ਦਾਖਲ ਕੀਤੀ ਹੈ। ਰਸਮੀ ਤੌਰ ਦੇ ਉੱਤੇ ਅਰਜ਼ੀ ਪੰਜਾਬ ਦੇ ਰਾਜਪਾਲ ਦੇ ਵੱਲੋਂ ਆਪਣੀਆਂ ਜਿਹੜੀਆਂ ਸ਼ਕਤੀਆਂ ਉਹਦੀ ਵਰਤੋਂ ਕਰਦੇ ਹੋਏ ਸੰਵਿਧਾਨ ਦੀ ਧਾਰਾ 108 ਦੇ ਤਹਿਤ ਜਿਹੜੀ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੈ। ਮੁਆਫੀ ਦੇਣ ਸੰਬੰਧੀ ਆਜ਼ਾਦਾਨਾ ਸ਼ਕਤੀ ਹੈ ਜਿਹੜੀ ਕਿ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਜਿਹੜਾ ਧਾਰਾ 432 ਤੇ 433 ਇਹਦੇ ਤਹਿਤ ਪੰਜਾਬ ਸਰਕਾਰ ਦੇ ਕੋਲ ਉਪਲਬਧ ਹੈ ਜੀ। ਉਮਰ ਕੈਦ ਦੋਸ਼ੀ ਨੂੰ ਮੁਆਫੀ ਦੇਣ ਲਈ ਰਾਜਪਾਲ ਤੇ ਪੰਜਾਬ ਸਰਕਾਰ ਕੋਲ ਭਾਰਤੀ ਸੰਵਿਧਾਨ ਤੇ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਨੁਸਾਰ ਸ਼ਕਤੀਆਂ ਮੌਜੂਦ ਹੈਗੀਆਂ ਨੇ, ਪਰ ਸੁਪਰੀਮ ਕੋਰਟ ਨੇ ਇਹਨਾਂ ਦੀ ਵਰਤੋਂ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲਾਈ ਹੋਈ ਹੈ। ਰਾਜ ਸਰਕਾਰ ਦਾ ਇਹ ਕਹਿਣਾ ਜੀ ਕਿ ਸੁਪਰੀਮ ਕੋਰਟ ਜਿਹੜੀ ਹੈ ਜੀ ਉਹ 9 ਜੁਲਾਈ 2014 ਨੂੰ ਦਿੱਤੇ ਹੁਕਮ ਦੀ ਰੋਸ਼ਨੀ ਦੇ ਵਿੱਚ ਵਕੀਲ ਨੇ ਅਰਜ਼ੀ ਜਿਹੜੀ ਹੈ ਉਹ ਦਾਇਰ ਕੀਤੀ ਹੈ, ਜਿਹਦੇ ਅਨੁਸਾਰ ਰਾਜ ਸਰਕਾਰ ਨੂੰ ਉਮਰ ਕੈਦੀਆਂ ਨੂੰ ਮੁਆਫੀ ਦੇਣ ਦੀ ਸ਼ਕਤੀ ਜਿਹੜੀ ਹੈ ਜੀ ਉਹਦੀ ਵਰਤੋਂ ਕਰਨ ਤੋਂ ਰੋਕਿਆ ਹੋਇਆ। ਮੈਂ ਦੱਸਾਂ ਕਿ ਇਹਦੇ ਨਾਲ ਜਿਹੜਾ ਜੁੜਿਆ ਹੋਇਆ ਮਾਮਲਾ ਹੈ ਜੀ ਉਹ ਹੈ ਤਾਮਿਲਨਾਡੂ ਦਾ, ਜਿੱਥੇ ਰਾਜੀਵ ਗਾਂਧੀ ਦੇ ਜਿਹੜੇ ਹਥਿਆਰੇ ਸੀਗੇ ਜਦੋਂ ਉਹਨਾਂ ਨੂੰ ਰਿਹਾ ਕਰਨ ਦੇ ਹੁਕਮ ਹੋਏ ਸੀ ਤਾਂ ਸੁਪਰੀਮ ਕੋਰਟ ਨੇ ਇਹਦੇ ਵਿੱਚ ਦਖਲ ਜਿਹੜਾ ਦਿੱਤਾ ਸੀਗਾ ਔਰ ਸੁਪਰੀਮ ਕੋਰਟ ਨੇ ਇਹਨਾਂ ਦੀ ਰਿਹਾਈ ਜਿਹੜੀ ਉਹ ਰੋਕ ਦਿੱਤੀ ਸੀ। ਉਦੋਂ ਇਹਦਾ ਜਿਹੜਾ ਟੈਕਨੀਕਲ ਪੁਆਇੰਟ ਹੈ ਪਤਾ ਇਹ ਪੰਜਾਬ ਸਰਕਾਰ ਨੂੰ ਵੀ ਹੈ ਜੀ ਕਿ ਇਹ ਟੈਕਨੀਕਲ ਪੁਆਇੰਟ ਜਿਹੜਾ ਉੱਥੇ ਹੈਗਾ, ਇਸ ਕਰਕੇ ਇਹਦੇ ਉੱਤੇ ਕੋਈ ਬਹੁਤ ਵੱਡਾ ਆਸ ਤਾਂ ਹੈ ਨਹੀਂ ਜੀ ਕਿ ਇਹਦੇ ਤੋਂ ਕੋਈ ਜਿਹੜੀ ਦੀ ਵੱਡਾ ਕੁਝ ਮਿਲ ਜਾਊਗਾ। ਸੋ ਉਹ ਜਿਹੜਾ ਉਹਦਾ ਹਵਾਲਾ ਦੇ ਕੇ ਸੁਪਰੀਮ ਕੋਰਟ ਨੇ ਤਕਰੀਬਨ ਉਹਦਾ ਫੈਸਲਾ ਆਉਣ ਤੱਕ ਜਿਹੜਾ ਜੀ ਇਹਦੇ ਉੱਤੇ ਰੋਕ ਲਾ ਦੇਣੀ ਹੈ, ਪਰ ਸਰਕਾਰ ਨੇ ਇੰਨਾ ਜ਼ਰੂਰ ਹੈ ਜੀ ਉਹਨੇ ਟੈਕਨੀਕਲ ਪੱਖ ਜਿਹੜਾ ਜੀ ਉਹ ਜ਼ਰੂਰ ਪੂਰ ਦਿੱਤਾ ਜੀ। ਅੱਛਾ ਜੀ, ਅੱਗੇ ਨਸ਼ਿਆਂ ਦੀ ਗੱਲ ਕਰੀਏ ਕਿ ਨਸ਼ਿਆਂ ਨੂੰ ਇਸ ਸਰਹੱਦ ਤੋਂ ਕਹਿੰਦੇ ਕਿ ਆਉਂਦੇ ਆ, ਉੱਥੇ ਉਹਨਾਂ ਨੂੰ ਰੋਕਣ ਲਈ ਜਸੂਸ ਆ ਉਸ ਤੇ ਨਿਗਾਹ ਰੱਖਣਗੇ ਤੇ ਨਾਲ ਹੀ ਕਹਿੰਦੇ ਕਿ ਉੱਥੇ ਸੈਂਸਰ ਵੀ ਲਾਏ ਜਾਣਗੇ ਜੀ। ਇਹ ਜਿਹੜੇ ਕੇਂਦਰ ਸਰਕਾਰ ਆ ਜੀ ਉਹ ਇਹ ਸਰਹੱਦ ਤੇ ਤਸਕਰੀ ਰੋਕਣ ਦੇ ਵਾਸਤੇ ਨੰਨੇ ਜਸੂਸ ਜਿਹੜੇ ਉਹ ਛੱਡੂਗੀ। ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪੰਜਾਬ ਖੇਤਰ ਦੇ ਵਿੱਚ 13 ਨੰਨੇ ਜਸੂਸ ਜਿਹੜੇ ਛੱਡੇ ਜਾਣੇ ਨੇ, ਜਿਨ੍ਹਾਂ ਨੂੰ ਫੌਜ ਦੀ ਭਾਸ਼ਾ ਵਿੱਚ ਆਧੁਨਿਕ ਜਿਹੜੇ ਗਟਾਰਾ ਕਿਹਾ ਜਾਂਦਾ ਜੀ। ਇਹ ਕਿਹਾ ਜਾ ਰਿਹਾ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਉਹਦੇ ਅਨੁਸਾਰ ਦੀ ਕਿ BSF ਜਿਹੜੀ ਹੈ ਜੀ ਉਹਨੂੰ ਜਿਹੜੀ ਲੇਟੈਸਟ ਬਣਾਉਣ ਦੇ ਵਾਸਤੇ ਇਹ ਜਿਹੜੀ ਅਨਅਟੈਂਡੈਂਟ ਗਰਾਊਂਡ ਸੈਂਸਰ ਜਿਹੜੇ ਉਹ ਛੱਡੇ ਜਾ ਰਹੇ ਨੇ ਜੀ, ਜਿਹੜੇ ਨੰਨੇ ਜਸੂਸਾਂ ਦੇ ਵਜੋਂ ਕੰਮ ਕਰਨਗੇ। 184 ਸੈਂਸਰ ਖਰੀਦੇ ਨੇ ਕੇਂਦਰ ਦੀ ਸਰਕਾਰ ਨੇ, ਜਿਹਦੇ ਵਿੱਚੋਂ 13 ਪੰਜਾਬ ਦੀ ਜਿਹੜੀ ਇਹ ਅੰਤਰਰਾਸ਼ਟਰੀ ਸਰਹੱਦ ਹੈ ਉਹਦੇ ਉੱਤੇ ਲਾਏ ਜਾਣਗੇ ਜੀ। ਇਹ ਸੈਂਸਰ ਕੰਟਰੋਲ ਰੂਮ ਦੇ ਨਾਲ ਅਟੈਚ ਹੋਣਗੇ। ਭਾਰਤ ਪਾਕਿਸਤਾਨ ਜਿਹੜੀ ਇਹ ਸਰਹੱਦ ਹੈ ਇਹਦੀ ਜਿਹੜੀ ਕੁੱਲ ਲੰਬਾਈ ਆ 2043 ਕਿਲੋਮੀਟਰ, ਇਹਦੇ ਵਿੱਚੋਂ 461 ਕਿਲੋਮੀਟਰ ਪੰਜਾਬ ਦੇ ਵਿੱਚ ਹੈ। ਗ੍ਰਹਿ ਮੰਤਰਾਲਾ ਜਿਹੜਾ ਜੀ ਉਹ ਇਹਨਾਂ ਸੈਂਸਰਾਂ ਦੀ ਪਹਿਲਾਂ ਹੀ ਅਜ਼ਮਾਇਸ਼ ਜਿਹੜੀ ਉਹ ਕਰ ਚੁੱਕਾ ਹੋਇਆ ਜੀ। ਇਹ ਕੋਈ ਨੰਨੇ ਜਸੂਸ ਜਿਹੜੇ ਨੇ ਕੋਈ ਬੱਚੇ ਨਹੀਂ ਹੈਗੇ ਜੀ, ਬਲਕਿ ਇਹ ਛੋਟੇ ਜਿਹੇ ਸਾਈਜ਼ ਦੇ ਵਿੱਚ ਸੈਂਸਰ ਨੇ ਜਿਹੜੇ 3 ਕਿਲੋਮੀਟਰ ਦੇ ਘੇਰੇ ਵਿੱਚ ਧਰਤੀ ਦੇ ਅੰਦਰ ਤੇ ਬਾਹਰ ਹੁੰਦੀਆਂ ਗਤੀਵਿਧੀਆਂ ਜਿਹੜੀਆਂ ਜੀ ਉਹਦੀ ਫੋਟੋ ਖਿੱਚਦੇ ਨੇ ਤੇ ਨਾਲ ਦੀ ਨਾਲ ਉਹ ਕੰਟਰੋਲ ਰੂਮ ਜਿਹੜਾ ਜੀ ਉਹਨੂੰ ਭੇਜੀ ਜਾਂਦੇ ਨੇ। ਸੋ ਇਹ ਦੇਖਦੇ ਹਾਂ ਜੀ ਕਿ ਇਹ ਕਿੰਨਾ ਕੁ ਕਾਰਗਰ ਜਿਹੜੇ ਆ ਜੀ ਉਹ ਸਾਬਤ ਹੁੰਦੇ ਨੇ ਸਰਹੱਦ ਦੇ ਉੱਤੇ। ਇਹਦੇ 'ਚ ਕੋਈ ਡਾਊਟ ਨਹੀਂ ਹੈ ਕਿ ਸਰਹੱਦ ਤੋਂ ਤਸਕਰੀ ਜਿਹੜੀ ਆ ਉਹ ਹੁੰਦੀ ਆ।
ਜਿਹੜੇ ਤਸਕਰ ਨੇ ਉਹ ਨਵੇਂ ਤਰੀਕੇ ਅਪਣਾਉਂਦੇ ਨੇ। ਸੰਘਣੀ ਤਾਰ ਜਿਹੜੀ ਲੱਗੀ ਆ ਉਹਦੇ ਵਿੱਚੋਂ ਉਹ ਪਲਾਸਟਿਕ ਦੀਆਂ ਪਾਈਪਾਂ ਜਿਹੜੀਆਂ ਨਾ ਜੀ ਉਹ ਪਾ ਕੇ ਉਹਦੇ ਰਾਹੀਂ ਇੱਕ ਸਾਈਡ ਤੋਂ ਜਿਹੜੇ ਹੈਰੋਇਨ ਵਗੈਰਾ ਪਾਉਂਦੇ ਨੇ ਤੇ ਦੂਜੇ ਪਾਸੇ ਪਾਈਪ ਤਾਂ ਚੁੱਕ ਕੇ ਜਿਹੜੀ ਉਹ ਸੁੱਟ ਦਿੰਦੇ ਨੇ। ਤੇ ਫਿਰ ਜਿਹੜੇ ਇਸ ਪਾਸੇ ਵਾਲੇ ਜਿਹੜੇ ਸਮਗਲਰ ਨੇ ਜੀ ਉਹ ਜਦੋਂ ਕਿਤੇ BSF ਦੀ ਜਿਹੜੀ ਟੁਕੜੀ ਆ ਉਹ ਲੰਘ ਜਾਂਦੀ ਆ ਉਹ ਲੁਕੇ ਹੋਏ ਹੁੰਦੇ ਨੇ ਔਰ ਫਿਰ ਉਹ ਜਿਹੜੇ ਜੀ ਉੱਥੋਂ ਉਹਨੂੰ ਚੁੱਕਦੇ ਨੇ ਇਸ ਸਮਾਨ ਨੂੰ ਜਿਹੜਾ। ਤੇ ਇਹ ਵੀ ਕਿਹਾ ਜਾਂਦਾ ਜੀ ਕਿ ਕਿਤੇ ਨਾ ਕਿਤੇ ਰਲ ਮਿਲ ਕੇ ਵੀ ਜਿਹੜੀ ਆ ਜੀ ਇਹ ਸਮਗਲਿੰਗ ਹੁੰਦੀ ਹੈ। ਕੁਛ ਨਾ ਕੁਛ ਜਿਹੜੇ ਉਹ ਬਲੈਕ ਸ਼ੀਪਸ ਹੁੰਦੀਆਂ ਨੇ ਹਰੇਕ ਜਗ੍ਹਾ ਦੇ ਉੱਤੇ। ਸੋ ਦੇਖਦੇ ਹਾਂ ਇਹ ਸੈਂਸਰ ਜਿਹੜੇ ਨੇ ਕਿੰਨੇ ਕੁ ਕਾਰਗਰ ਸਾਬਤ ਹੁੰਦੇ ਨੇ। ਜੀ ਤੇ ਅੱਗੇ ਜੀ ਦਿੱਲੀ ਦੀ ਗੱਲ ਕਰੀਏ, ਭਾਵੇਂ ਭਾਰਤ ਦੇ ਵਿੱਚ ਠੰਡ ਵੱਧ ਗਈ ਆ ਪਰ ਉੱਥੇ ਜਿਹੜੀ ਆ ਪੋਲਿਟਿਕਸ ਆ ਬੜੀ ਗਰਮ ਹੋ ਗਈ ਆ। ਆਪਣੇ ਭਾਜਪਾ ਤੇ ਆਮ ਆਦਮੀ ਪਾਰਟੀ ਇੱਕ ਦੂਸਰੇ ਤੇ ਤਾਬੜਤੋੜ ਹਮਲੇ ਕਰ ਰਹੀਆਂ। ਨਰਿੰਦਰ ਮੋਦੀ ਹੋਰਾਂ ਨੇ ਜਿਹੜੀ ਰੈਲੀ ਕੀਤੀ ਹੈ ਜੀ ਇੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਦਿੱਲੀ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਸਿੱਧਾ ਨਿਸ਼ਾਨਾ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਉੱਤੇ ਤੇ ਕੇਜਰੀਵਾਲ ਦੇ ਉੱਤੇ ਸਿੱਧਾ ਨਿਸ਼ਾਨਾ ਜਿਹੜਾ ਸੀਗਾ ਨਾ ਜੀ ਉਹ ਲਾਇਆ। ਦਿੱਲੀ ਦੇ ਬਾਰੇ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਜਨਰੇਟਰ ਦੀ ਜਿਹੜੀ ਆਵਾਜ਼ ਆ ਉਹ ਬੰਦ ਕਰ ਦੇਣਗੇ ਆਉਣ ਵਾਲੇ ਦਿਨਾਂ 'ਚ। ਉਹ ਭਾਵ ਕਿ ਉਹਨਾਂ ਨੇ ਕਿਹਾ ਕਿ 24 ਘੰਟੇ ਬਿਜਲੀ ਜਿਹੜੀ ਆ ਜੀ ਉਹਦਾ ਵਾਅਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਕੀਤਾ। ਇੱਕ ਗੱਲ ਤਕਰੀਬਨ ਕਲੀਅਰ ਹੋ ਗਈ ਕਿ ਦਿੱਲੀ ਦੇ ਵਿੱਚ ਜਿਹੜਾ ਮੁਕਾਬਲਾ ਉਹ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਹੀ ਹੋਊਗਾ। ਕਾਂਗਰਸ ਜਿਹੜਾ ਜੀ ਕਿਤੇ ਉਹ ਪਾਣੀ ਹਾਰ ਨਹੀਂ ਦੀ ਦਿੱਲੀ ਦੇ ਵਿੱਚ ਜਿਹੜੀ। ਉੱਥੇ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਅਰਵਿੰਦ ਕੇਜਰੀਵਾਲ ਉਹਨੂੰ ਜਿਹੜਾ ਅਰਾਜਕਤਾਵਾਦੀ ਜਿਹੜਾ ਇਹ ਕਿਹਾ ਕਿ ਜੇ ਉਹਨੇ ਅਰਾਜਕਤਾ ਫੈਲਾਉਣੀ ਆ ਤਾਂ ਉਹ ਜੰਗਲਾਂ ਦੇ ਵਿੱਚ ਨਕਸਲੀਆਂ ਨਾਲ ਰਲ ਜਾਵੇ। ਦਿੱਲੀ ਦੇ ਵਿੱਚ ਅਸੀਂ ਅਰਾਜਕਤਾ ਜਿਹੜੀ ਆ ਉਹਨੂੰ ਨਹੀਂ ਫੈਲਾਉਣ ਦੇਵਾਂਗੇ। ਉਧਰ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਉਹਨੇ ਵੀ ਫਿਰ ਮੋੜਵਾਂ ਜਵਾਬ ਜਿਹੜਾ ਦਿੱਤਾ। ਇੱਕ ਤਾਂ ਯੋਗਿੰਦਰ ਯਾਦਵ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਮਕਬੂਲੀਅਤ ਜਿਹੜੀ ਹੈ ਜੀ ਉਹਦੇ ਤੋਂ ਡਰ ਗਈ ਹੈ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਹੋਰਾਂ ਨੇ ਪੁੱਛਿਆ ਕਿ ਕੀ ਕਿਸੇ ਨੇ ਇੱਕ ਅਰਾਜਕਤਾ ਫੈਲਾਉਣ ਵਾਲੇ ਨੇਤਾ ਦਾ ਨਾਮ ਸੁਣਿਆ, ਤਾਂ ਉਹਨਾਂ ਨੇ ਕਿਹਾ ਕਿ ਮੈਂ ਨਰਿੰਦਰ ਮੋਦੀ ਦੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਹਾਂ ਕਿ ਮਹਾਤਮਾ ਗਾਂਧੀ ਨੇ ਵਾਰ-ਵਾਰ ਕਿਹਾ ਸੀਗਾ ਕਿ ਜੇ ਤੁਸੀਂ ਸਮਝਦੇ ਹੋ ਕਿ ਮੈਂ ਅਰਾਜਕਤਾ ਫੈਲਾਉਣਾ ਤੇ ਮੈਂ ਵਾਰ-ਵਾਰ ਫੈਲਾਊਂਗਾ। ਉਹਨਾਂ ਨੇ ਉਸੇ ਗੁਜਰਾਤ ਤੋਂ ਸੀਗਾ ਮਹਾਤਮਾ ਗਾਂਧੀ ਜਿੱਥੋਂ ਨਰਿੰਦਰ ਮੋਦੀ ਆਏ ਨੇ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਲਾ ਕੇ ਕਿਹਾ ਕਿ ਅਸੀਂ ਨਿੱਜੀ ਹਮਲਿਆਂ ਦੇ ਵਿੱਚ ਉਹਨੇ ਕਿਹਾ ਕਿ ਮੈਂ ਯਕੀਨ ਨਹੀਂ ਕਰਦਾ। ਉਹਨੇ ਕਿਹਾ ਕਿ ਜੇ ਕੋਈ ਕਰਪਟ ਹੈ ਤਾਂ ਅਸੀਂ ਉਹਦੀ ਕਰਪਸ਼ਨ ਦੀ ਗੱਲ ਕਰਦੇ ਹਾਂ, ਉਹਦੇ ਉੱਤੇ ਨਿੱਜੀ ਹਮਲੇ ਨਹੀਂ ਕਰਦੇ। ਇਸ ਕਰਕੇ ਜੇ ਮੇਰੇ ਉੱਤੇ ਨਿੱਜੀ ਹਮਲੇ ਕੀਤੇ ਵੀ ਗਏ ਨੇ ਤੇ ਉਹ ਕਹਿੰਦੇ ਸੀ ਕਿ ਮੈਂ ਕਿਸੇ ਦੇ ਨਿੱਜ ਦੇ ਉੱਤੇ ਚਿੱਕੜ ਸੁੱਟ ਕੇ ਜਿਹੜੀ ਉਹ ਰਾਜਨੀਤੀ ਨਹੀਂ ਕਰਨੀ, ਅਸੀਂ ਤੇ ਸੁਥਰੀ ਰਾਜਨੀਤੀ ਜਿਹੜੀ ਹੈ ਜੀ ਉਹ ਕਰਨ ਆਏ ਆ। ਸੋ ਇੱਕ ਕਿਸਮ ਦੇ ਨਾਲ ਬੇਸ਼ੱਕ ਅਜੇ ਜਿਹੜਾ ਚੋਣ ਕਮਿਸ਼ਨ ਹੈ ਉਹਨੇ ਚੋਣਾਂ ਦਾ ਐਲਾਨ ਨਹੀਂ ਕੀਤਾ, ਪਰ ਦਿੱਲੀ ਦੇ ਵਿੱਚ ਹੋਈ ਇਹ ਜਿਹੜੀ ਰੈਲੀ ਜਿਹਦੇ ਵਿੱਚ ਅਮਿਤ ਸ਼ਾਹ ਹੋਰੀ ਵੀ ਬੋਲੇ ਤੇ ਇੱਕ ਗੱਲ ਅੰਦਰ ਦੀ ਉਹ ਵੀ ਇਹ ਕੱਢ ਗਏ ਕਿ ਕਾਲਾ ਧਨ ਲਿਆਉਣਾ ਐਡਾ ਸੌਖਾ ਨਹੀਂਗਾ। ਇਉਂ ਲੱਗਦਾ ਜੀ ਕਿ ਹੁਣ ਜਿਹੜਾ ਐਲਾਨ ਆ ਚੋਣਾਂ ਦਾ ਉਹ ਛੇਤੀ ਹੋ ਸਕਦਾ ਹੈ। ਜਦੋਂ ਵੀ ਹੋਵੇ ਚੋਣ ਮੈਦਾਨ ਜਿਹੜਾ ਜੀ ਉਹ ਜ਼ਰੂਰ ਭੱਕ ਗਿਆ। ਇਹ ਵੀ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਕੋਲੇ ਅਜੇ ਕੋਈ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਉਹਨਾਂ ਨੇ ਸਾਹਮਣੇ ਨਹੀਂ ਲਿਆਂਦਾ, ਜਦੋਂ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਸਾਰੀਆਂ ਪਾਰਟੀਆਂ ਨਾਲੋਂ ਇਸ ਮਾਮਲੇ 'ਚ ਅੱਗੇ ਆ ਕਿ ਉਹਨੇ ਸਾਰੇ ਉਮੀਦਵਾਰ ਐਲਾਨ ਦਿੱਤੇ ਹੋਏ ਨੇ ਔਰ ਉਹਦਾ ਜਿਹੜਾ ਚੋਣ ਪ੍ਰਚਾਰ ਹੈ ਇਸ ਵੇਲੇ ਉਹ ਸਿਖਰਾਂ ਦੇ ਵਿੱਚ ਚੱਲ ਰਿਹਾ ਜੀ। ਬਿਲਕੁਲ ਜੀ, ਰਾਉਂਡ ਚੱਲ ਰਿਹਾ, ਐਵਰੀ ਡੇ ਚੱਲ ਰਿਹਾ ਉਹਨਾਂ ਦਾ। ਤੇ ਅੱਗੇ ਜੀ ਬਿੱਟੂ ਔਲਖ ਦੀ ਗੱਲ ਕਰੀਏ, ਉਸ ਦੀ ਕਿਹੜੇ ਮਾਮਲੇ ਦੇ ਵਿੱਚ ਪੁੱਛਗਿੱਛ ਹੋ ਰਹੀ ਆ? ਐਕਚੁਅਲੀ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜੀ ਉਹ ਵਰਿੰਦਰ ਰਾਜਾ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਸੁੱਖਾ ਸੂਸਾਂ ਵਾਲੇ ਤੋਂ ਕਰ ਰਹੀ ਹੈ। ਮੈਂ ਕੱਲ ਵੀ ਆਪਾਂ ਗੱਲਬਾਤ ਇਹਦੀ ਡਿਟੇਲ ਦੇ ਵਿੱਚ ਦੱਸੀ ਸੀਗੀ। ਹੁਣ ਇਹ ਪਤਾ ਲੱਗਿਆ ਕਿ ਜਿਹੜਾ ਵਰਿੰਦਰ ਰਾਜਾ ਉਹਦਾ ਵਕੀਲ ਜਿਹੜਾ ਜੀ ਉਹਨੇ ਸਵਾਲੀਆ ਚਿੰਨ੍ਹ ਇਸ ਮਾਮਲੇ ਦੇ ਉੱਤੇ ਖੜਾ ਕੀਤਾ ਹੈ ਕਿ ਵਰਿੰਦਰ ਰਾਜਾ ਜਿਹੜਾ ਸੀਗਾ ਉਹਨੂੰ ਸਿੰਥੈਟਿਕ ਡਰੱਗ ਵਾਲੇ ਮਾਮਲੇ ਦੇ ਵਿੱਚ ਪੱਕੀ ਜ਼ਮਾਨਤ ਮਿਲ ਗਈ ਆ। ਤੇ ਫਿਰ ਜਿਸ ਦਿਨ ਪੱਕੀ ਜ਼ਮਾਨਤ ਮਿਲੀ ਆ ਉਹਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਦਣ ਹੀ ਉਹਨੂੰ ਰਿਮਾਂਡ ਦੇ ਉੱਤੇ ਕਿਉਂ ਲੈ ਲਿਆ। ਉਹਨੇ ਇਹਦੇ ਉੱਤੇ ਕੁਝ ਸਵਾਲੀਆ ਚਿੰਨ੍ਹ ਜਿਹੜੇ ਉਹ ਖੜੇ ਕੀਤੇ ਨੇ। ਉਹਦਾ ਇਹ ਕਹਿਣਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਜੀ ਉਹਦੇ ਇਹ ਸਟੈਪ ਜਿਹੜਾ ਜੀ ਕੋਈ ਸ਼ੱਕੀ ਜਾਪਦਾ। ਇਹਨਾਂ ਦੋਨਾਂ ਤੋਂ ਜਿਹੜੀ ਹੈ ਜੀ ਪੁੱਛਗਿੱਛ ਕੀਤੀ ਜਾ ਰਹੀ ਹੈ। ਵਰਿੰਦਰ ਰਾਜਾ ਜਿਹੜਾ ਜੀ ਉਹਦੀ ਪਤਨੀ ਜਿਹੜੀ ਆ ਉਹ ਅਮਰੀਕਾ ਦੀ ਸਿਟੀਜ਼ਨ ਹੈ ਔਰ ਉਹ ਦਿੱਲੀ ਦੇ ਵਿੱਚ ਦਿੱਲੀ ਤੋਂ ਉਹਨੂੰ ਗ੍ਰਿਫਤਾਰ ਕੀਤਾ ਸੀਗਾ ਪਟਿਆਲੇ ਦੀ ਪੁਲਿਸ ਨੇ, ਜਦੋਂ ਕਿ ਸੁੱਖਾ ਸੂਸਾਂ ਵਾਲਾ ਮੂਲ ਰੂਪ ਦੇ ਵਿੱਚ ਕੈਨੇਡਾ ਰਹਿੰਦਾ ਰਿਹਾ ਪਹਿਲਾਂ। ਤੇ ਬਾਕੀ ਉਹਦਾ ਸਾਰਾ ਪਿਛੋਕੜ ਜਿਹੜਾ ਜੀ ਜਾਣਦੇ ਨੇ। ਇਹਨਾਂ ਦੋਨਾਂ ਤੋਂ ਜਿਹੜੀ ਹੈ ਜੀ ਉਹ ਪੁੱਛਗਿੱਛ ਡਿਟੇਲ ਦੇ ਵਿੱਚ ਕੀਤੀ ਜਾ ਰਹੀ ਹੈ। ਇਹ ਪੁੱਛਗਿੱਛ ਜਿਹੜੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵਿਕਰਮ ਸਿੰਘ ਮਜੀਠੀਆ ਹੋਰਾਂ ਤੋਂ ਹੋਈ ਸੀ ਉਦੋਂ ਬਾਅਦ ਹੋਈ ਹੈ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ ਜੀ ਬਿੱਟੂ ਔਲਖ ਨੂੰ ਇਸੇ ਤਰੀਕੇ ਦੇ ਨਾਲ ਰਿਮਾਂਡ ਦੇ ਉੱਤੇ ਜਿਹੜਾ ਜੀ ਲੈਣਾ ਚਾਹੁੰਦੀ ਆ। ਉਹਦੇ ਤੋਂ ਪੁੱਛਗਿੱਛ ਜਿਹੜੀ ਹੈ ਜੀ ਉਹਨੇ ਕਰਨੀ ਹੈ।
ਕੱਲ ਨੂੰ ਇੱਥੇ ਸਾਡੇ ਮੁਤਾਬਕ 12 ਤਰੀਕ ਨੂੰ ਸੋਮਵਾਰ ਨੂੰ ਜਿਹੜੀ ਹੈ ਜੀ ਅਦਾਲਤ ਦੇ ਵਿੱਚ ਤਰੀਕ ਹੈ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪਾਈ ਹੋਈ ਹੈ ਕਿ ਉਹ ਰਿਮਾਂਡ ਦੇ ਵਾਸਤੇ ਚਾਹੀਦਾ। ਬਿੱਟੂ ਔਲਖ ਦਾ ਰਿਮਾਂਡ ਜਿਹੜਾ ਜੀ ਉਹ ਸੌਖਿਆਂ ਮਿਲਣ ਦੇ ਆਸਾਰ ਨੇ ਜੀ ਜਿਹੜੇ ਅਦਾਲਤ ਤੋਂ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਬਿੱਟੂ ਔਲਖ ਤੋਂ ਜਿਹੜਾ ਜੀ ਕਾਫੀ ਕੁਝ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਆ ਉਹ ਕਢਵਾਉਣ ਦੇ ਬਾਰੇ ਜਿਹੜਾ ਉਹ ਸੋਚ ਰਹੀ ਹੈ, ਕਿਉਂਕਿ ਸ਼ਾਇਦ ਇਹ ਕਾਫੀ ਜਿਹੜਾ ਜੀ ਉਹ ਡੈਮੇਜ ਕਰੂਗਾ, ਖਾਸ ਤੌਰ ਦੇ ਉੱਤੇ ਜਿਹੜਾ ਮਜੀਠੀਆ ਹੈ ਜੀ ਉਹਨੂੰ ਜਦੋਂ ਬਿੱਟੂ ਔਲਖ ਤੋਂ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਊਗੀ, ਕਿਉਂਕਿ ਬਿੱਟੂ ਔਲਖ ਜਿਹੜਾ ਜੀ ਉਹ ਉਹਦੇ ਤਕਰੀਬਨ ਇਹ ਗੱਲ ਜਿਹੜੀ ਬਾਹਰ ਆਉਂਦੀ ਹੈ ਕਿ ਉਹ ਇਹ ਕਹਿੰਦਾ ਹੈ ਕਿ ਉਹਨੂੰ ਇੱਕ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਇਸ ਮਾਮਲੇ 'ਚ ਜੀ। ਤੇ ਜੀ ਅੱਗੇ ਗੱਲ ਕਰੀਏ ਕਿ ਜਿਸ ਤਰ੍ਹਾਂ ਸਾਡੇ ਪੋਲੀਟੀਸ਼ੀਅਨ ਆ ਉਹ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਆ, ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਇੱਕ ਲੰਚ ਮੀਟਿੰਗ ਰੱਖੀ ਹੋਈ ਆ ਜੀ। ਅੱਜ ਇਹ ਇੱਥੇ ਪਟਿਆਲੇ ਦੇ ਵਿੱਚ ਮੋਤੀ ਮਹਿਲ ਦੇ ਵਿੱਚ ਜਿਹੜੀ ਇਹਦੀ ਲੰਚ ਪ੍ਰਦਰਸ਼ਨ ਹੋਊਗਾ ਜੀ। ਇਹਦੇ ਵਿੱਚ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਹਟਾਉਣ ਦੇ ਵਾਸਤੇ ਪੱਕੀ ਲੀਕ ਜਿਹੜੀ ਹੈ ਜੀ ਉਹ ਖਿੱਚਣ ਦਾ ਪ੍ਰੋਗਰਾਮ ਜਿਹੜਾ ਜੀ ਉਹ ਲਿਖਣਾ। ਇਹ ਪਤਾ ਲੱਗਾ ਕਿ ਕੈਪਟਨ ਵੱਲੋਂ ਆਪਣੇ ਸਮਰਥਕਾਂ ਨੂੰ ਲੰਚ ਦਾ ਸੱਦਾ ਜਿਹੜਾ ਉਹ ਰਸਮੀ ਇਕੱਠ ਨਹੀਂ ਹੋਊਗਾ, ਸਗੋਂ ਲੰਚ ਡਿਪਲੋਮੇਸੀ ਵਿੱਚ ਸੀਨੀਅਰ ਆਗੂਆਂ ਤੇ ਵਿਧਾਇਕਾਂ ਨੂੰ ਜਿਹੜਾ ਜੀ ਉਹ ਸੱਦਿਆ ਗਿਆ, ਜਿਹਦੇ ਵਿੱਚ 100 ਆਗੂਆਂ ਦੇ ਪੁੱਜਣ ਦੀ ਜਿਹੜੀ ਹੈ ਜੀ ਉਹ ਸੰਭਾਵਨਾ ਹੈ। ਔਰ ਇਹਨਾਂ ਨੂੰ ਪੰਜਾਬ ਕਾਂਗਰਸ ਦੇ ਭਵਿੱਖ ਦੇ ਬਾਰੇ ਰਾਏ ਦੇਣ ਦੇ ਵਾਸਤੇ ਜਿਹੜਾ ਜੀ ਉਹ ਪੁੱਛਿਆ ਜਾਊਗਾ। ਇਹ ਕਿਹਾ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਮਾਮਲੇ ਦੇ ਵਿੱਚ ਹੁਣ ਜਿਹੜਾ ਜੀ ਉਹ ਸਿੱਧਮ ਸਿੱਧੀ ਲੜਾਈ ਜਿਹੜੀ ਆ ਉਹ ਲੜਨੀ ਚਾਹੁੰਦੇ ਨੇ। ਉਹ ਇਹ ਸਮਝਦੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਾਸੇ ਕੀਤਾ ਜਾਵੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਵੀ ਤੋਏ ਹੋ ਰਹੀ ਹੈ ਕਿ ਪਿਛਲੀ ਵਾਰੀ ਉਹ ਪਾਰਲੀਮੈਂਟ ਦੇ ਵਿੱਚ ਗਏ ਨਹੀਂ ਤੇ ਕਾਂਗਰਸ ਹਾਈ ਕਮਾਂਡ ਜਿਹੜੀ ਉਹ ਸੋਚਦੀ ਹੈ ਕਿ ਉਪ ਕਪਤਾਨੀ ਤੋਂ ਉਹਨਾਂ ਨੂੰ ਲਾਹ ਦੇਣਾ, ਤੋਂ ਉਦੋਂ ਪਹਿਲਾਂ ਇਹ ਨਵਾਂ ਜਿਹੜਾ ਜੀ ਪੈਂਤੜਾ ਉਹ ਬਲਣਾ ਜਿਹੜਾ ਜੀ ਉਹ ਚਾਹੁੰਦੇ ਨੇ। ਜਿਹੜੀ ਰਜਿੰਦਰ ਕੌਰ ਭੱਠਲ ਆ ਜੀ ਉਹਨੇ ਕਿਹਾ ਕਿ ਇੱਕ ਦੂਜੇ ਦੇ ਉੱਤੇ ਚਿੱਕੜ ਸੁੱਟਣ ਤੋਂ ਜਿਹੜਾ ਜੀ ਉਹ ਗੁਰੇਜ਼ ਕਰਨਾ ਚਾਹੀਦਾ ਆਗੂਆਂ ਨੂੰ। ਜਿਹੜੇ ਸ਼ਮਸ਼ੇਰ ਸਿੰਘ ਦੁੱਲੋ ਨੇ ਉਹਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਇਸ ਲੰਚ ਡਿਪਲੋਮੇਸੀ ਤੋਂ ਐਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀ ਹੈ ਜੀ ਉਹ ਕਾਫੀ ਹਮਾਇਤ ਮਿਲੀ ਹੈ ਇਸ ਗੱਲ ਦੇ ਵਾਸਤੇ ਕਿ ਜਿਹੜੇ ਇੱਕ ਤਾਂ ਸਾਬਕਾ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਕੈਪਟਨ ਪੰਜਾਬ ਦੇ ਵਿੱਚ ਪਾਰਟੀ ਦੇ ਆਗੂਆਂ ਚੋਂ ਸਭ ਤੋਂ ਉੱਚੇ ਕੱਦ ਦੇ ਮਾਲਕ ਨੇ ਤੇ ਪਾਰਟੀ ਦੀ ਕਾਇਆ ਕਲਪ ਕਰਨ ਦੇ ਵਾਸਤੇ ਵਰਕਰਾਂ ਦੇ ਅੰਦਰ ਇਕਜੁੱਟਤਾ ਪੈਦਾ ਉਹ ਜਿਹੜੇ ਜੀ ਉਹ ਕਰ ਸਕਦੇ ਨੇ। ਸੋ ਇਹਨਾਂ ਦੋ ਜਿਹੜੇ ਕੇਂਦਰੀ ਆਗੂ ਨੇ ਉਹਨਾਂ ਦੀ ਹਮਾਇਤ ਮਿਲਣ ਤੋਂ ਬਾਅਦ ਕੈਪਟਨ ਦਾ ਜੀ ਲੱਗਦਾ ਕਿ ਉਹਦੀਆਂ ਪੌਂਵਾਰਾਂ ਨੇ ਤੇ ਉਹਨੂੰ ਹਮਾਇਤ ਜਿਹੜੀ ਹੈ ਜੀ ਬਾਕੀ ਜਦੋਂ ਦੋ ਉੱਤੋਂ ਆ ਗਈ ਹਮਾਇਤ ਤੇ ਜਿਹੜੇ ਕੋਈ ਦੋ ਚਿੱਤੀ ਦੇ ਵਿੱਚ ਹੋਣਗੇ ਅੱਜ ਦੇ ਲੰਚ ਦੇ ਬਾਰੇ ਉਹ ਵੀ ਉੱਥੇ ਜਿਹੜਾ ਜੀ ਉਹ ਆ ਸਕਦੇ ਨੇ। ਉਹਦੇ ਵਾਸਤੇ ਪ੍ਰਤਾਪ ਸਿੰਘ ਬਾਜਵਾ ਹੋਰੀ ਕੋਈ ਪਿਛਲੇ 6 ਮਹੀਨਿਆਂ ਤੋਂ ਬਿਨਾਂ ਜਿਹੜੇ ਕਾਂਗਰਸ ਦੇ ਆਗੂ ਨੇ ਉਹਨਾਂ ਤੋਂ ਬਿਨਾਂ ਜਿਹੜੇ ਉਹ ਪ੍ਰਧਾਨ ਵਜੋਂ ਵਿਚਰ ਰਹੇ ਨੇ। ਉਹਦਾ ਰੀਜ਼ਨ ਇਹ ਹੈ ਕਿ ਰਾਹੁਲ ਗਾਂਧੀ ਹੋਰੀ ਉਹਨਾਂ ਦੀ ਪਿੱਠ ਜਿਹੜੀ ਉਹ ਥਾਪੜਦੇ ਨੇ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਜਿਹੜੇ ਜੀ ਉਹ ਉਹਨਾਂ ਦੀ ਪਿੱਠ ਦੇ ਉੱਤੇ ਨੇ, ਜਿਹਦੇ ਕਰਕੇ ਉਹ ਪ੍ਰਧਾਨਗੀ ਹੰਢਾਈ ਜਾ ਰਹੇ ਨੇ। ਪਰ ਲੱਗਦਾ ਜੀ ਕਿ ਉਹਨਾਂ ਦੀ ਪ੍ਰਧਾਨਗੀ ਜਿਹੜੀ ਹੈ ਜੀ ਉਹ ਹੁਣ ਆਖਰੀ ਪੜਾਅ ਵੱਲ ਨੂੰ ਵੱਧ ਰਹੀ ਹੈ ਜੀ। ਬਿਲਕੁਲ ਜੀ, ਇੱਕ ਪ੍ਰਧਾਨਗੀ ਆ ਉਹ ਗੇਂਦ ਕਦੀ ਕਿਸੇ ਦੀ ਝੋਲੀ 'ਚ ਜਾਂਦੀ ਕਦੀ ਕਿਸੇ ਦੀ ਝੋਲੀ 'ਚ। ਅੱਗੇ ਗੱਲ ਕਰੀਏ ਜੀ ਸੰਜੇ ਦੱਤ ਦੀ, ਉਹ ਵੀ ਫਰਲੋ ਲੈ ਕੇ ਆਇਆ ਸੀ, ਫਰਲੋ ਦੇ ਬਹਾਨਾ ਮਾਰ ਕੇ ਉਹ ਅਰਜੀ ਵੀ ਉਹਦੀ ਰੱਦ ਹੋ ਗਈ ਹੈ ਜੀ ਤੇ ਉਹ ਮੁੜ ਕੇ ਜੇਲ੍ਹ ਪਹੁੰਚ ਗਿਆ ਜੀ। ਫਰਲੋ ਦੀ ਅਰਜੀ ਜਿਹੜੀ ਹੈ ਜੀ ਉਹ ਰੱਦ ਹੋਣ ਤੋਂ ਬਾਅਦ ਸੰਜੇ ਦੱਤ ਜਿਹੜਾ ਜੀ ਉਹ ਦੁਬਾਰਾ ਫੇਰ ਪੁਣੇ ਦੀ ਯਰਵਦਾ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਗਿਆ। 24 ਦਸੰਬਰ ਨੂੰ ਉਹਨੂੰ ਰਿਹਾ ਕੀਤਾ ਗਿਆ ਸੀਗਾ ਔਰ ਉਹਨੇ ਸਿਹਤ ਦੀ ਮਾੜੀ ਹਾਲਤ ਦੇ ਆਧਾਰ ਦੇ ਉੱਤੇ ਫਰਲੋ ਦੀ ਮਿਆਦ ਵਧਾਉਣ ਦੀ ਅਪੀਲ ਕੀਤੀ ਸੀ। 14 ਦਿਨ ਦੀ ਉਹਦੀ ਮਿਆਦ ਵੀ ਵੱਧ ਗਈ ਸੀਗੀ ਤੇ ਪਰ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਜਿਹੜਾ ਜੀ ਇਹ ਰੌਲਾ ਪੈ ਗਿਆ ਕਿ VIP ਟਰੀਟਮੈਂਟ ਉਹਨੂੰ ਕਿਉਂ ਦਿੱਤਾ ਜਾ ਰਿਹਾ, ਬਾਰ-ਬਾਰ ਛੁੱਟੀ ਦੇ ਉੱਤੇ ਜਿਹੜਾ ਜੀ ਕਿਉਂ ਆ ਜਾਂਦਾ ਤੇ ਇਹਦੇ ਵਿੱਚ ਜਿਹੜਾ ਜੀ ਫਿਰ ਅਦਾਲਤ ਨੇ ਜਿਹੜਾ ਜੀ ਉਹ ਰੱਦ ਕਰ ਦਿੱਤੀ ਔਰ ਹਾਂ ਪੱਕੀ ਰਿਪੋਰਟ ਨਹੀਂ ਭੇਜੀ ਪੁਲਿਸ ਨੇ, ਜਿਹਦੇ ਕਰਕੇ ਰੱਦ ਹੋ ਗਈ ਜੀ। ਦੂਜੇ ਇਹਦੇ ਕਰਕੇ ਜਿਹੜਾ ਜੀ ਸੰਜੇ ਦੱਤ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਪੈ ਗਿਆ। ਉਹਨੇ ਸੰਜੇ ਦੱਤ ਨੇ ਵੀ ਜਾਂਦੇ ਜਾਂਦੇ ਭੜਾਸ ਜਿਹੜੀ ਹੈ ਜੀ ਮੀਡੀਆ ਤੇ ਕੱਢਤੀ। ਉਹਨੇ ਕਿਹਾ ਕਿ ਤੁਸੀਂ ਮੈਨੂੰ ਹਊਆ ਜਿਹੜਾ ਜੀ ਉਹ ਬਣਾ ਦਿੱਤਾ। ਉਹਨੇ ਕਿਹਾ ਕਿ ਮੈਂ 22 ਸਾਲਾਂ ਤੋਂ ਦੇਸ਼ ਦੇ ਕਾਨੂੰਨ ਦੀ ਜਿਹੜੀ ਆ ਉਹ ਪਾਲਣਾ ਕਰਦਾ ਆ ਰਿਹਾ ਔਰ ਜੇਲ੍ਹ ਦੇ ਅਧਿਕਾਰੀਆਂ ਦੀ ਨਿਯਮਾਂ ਦੀ ਜਿਹੜੀ ਪਾਲਣਾ ਕਰਦਾ, ਇਸੇ ਕਰਕੇ ਮੈਂ ਆਤਮ ਸਮਰਪਣ ਜਿਹੜਾ ਜੀ ਫੇਰ ਕਰਨ ਜਾ ਰਿਹਾ। ਤੇ ਦੱਸਦੀ ਹੈ ਕਿ ਜਿਹੜੀ ਨਜਾਇਜ਼ ਤਰੀਕੇ ਦੇ ਨਾਲ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਦੇ ਵਿੱਚ ਸੰਜੇ ਦੱਤ ਨੂੰ ਜਿਹੜੀ ਹੈ ਜੀ ਇਹ ਸਜ਼ਾ ਹੋਈ ਹੈ ਜੀ।
ਤੇ ਅੱਗੇ ਜੀ ਜਿਵੇਂ ਠੰਡ ਹੋਈ ਆ ਤੇ ਕਹਿੰਦੇ ਦਿਨ ਤੇ ਰਾਤ ਦਾ ਤਾਪਮਾਨ ਬਿਲਕੁਲ ਲਾਗੇ ਹੋ ਗਿਆ ਜੀ। ਪੰਜਾਬ ਦੇ ਵਿੱਚ ਇਸ ਵੇਲੇ ਧੁੰਦ ਦਾ ਪ੍ਰਕੋਪ ਤੇ ਸੀਤ ਹਵਾਵਾਂ ਜਿਹੜੀਆਂ ਜੀ ਉਹਦਾ ਪ੍ਰਕੋਪ ਹੈ ਪੂਰਾ ਫੁੱਲ ਦੇਖਣ ਨੂੰ ਮਿਲ ਰਿਹਾ ਜੀ। ਪਿਛਲੇ ਕਈ ਦਿਨਾਂ ਤੋਂ ਸੂਰਜ ਜਿਹੜਾ ਜੀ ਉਹਦੇ ਦਰਸ਼ਨ ਵੇਲੇ ਨਹੀਂ ਹੋ ਰਹੇ, ਸੋ ਜਿਹੜਾ ਉਹਦੇ ਨਾਲ ਦਿਨ ਦਾ ਤੇ ਦਾ ਤਾਪਮਾਨ ਜਿਹੜਾ ਨਾ ਜੀ ਉਹ ਤਕਰੀਬਨ ਇੱਕੋ ਜਿਹਾ ਹੀ ਆਇਆ ਪਿਆ। ਤੋ ਜਿਹੜਾ ਧੁੰਦ ਆ ਉਹ ਮਾੜੀ ਜਿਹੀ ਲੈਂਦੀ ਆ ਕੋਈ 12-1 ਵਜੇ ਦੇ ਕਰੀਬ, 4-4:30 ਵਜੇ ਤੋਂ ਬਾਅਦ ਫੇਰ ਜਿਹੜੀ ਆ ਜੀ ਉਹ ਪੈਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਵੇਲੇ ਜਿਹੜੀਆਂ ਇਹ ਠੰਡੀਆਂ ਹਵਾਵਾਂ ਨੇ ਜੀ ਉਹਨੇ ਲੋਕ ਜਿਹੜੇ ਅੰਦਰ ਵਾੜੇ ਪਏ ਨੇ, ਖਾਸ ਤੌਰ ਦੇ ਉੱਤੇ ਜਿਹੜੇ ਵਿਚਾਰੇ ਬੇਘਰੇ ਨੇ ਉਹਨਾਂ ਦੇ ਜਿਹੜਾ ਜੀ ਉਹ ਮੰਦੇ ਹਾਲੀ ਆ। ਜਿਹੜੀ ਠੰਡ ਆ ਜੀ ਉਹ ਤੁਸੀਂ ਇੰਨੀ ਦੇਖ ਸਕਦੇ ਹੋ ਕਿ ਰਕਸ਼ੇ ਚਲਾਉਣ ਵਾਲੇ ਜਾਂ ਸਾਈਕਲਾਂ ਦੇ ਉੱਤੇ ਜਿਹੜੇ ਜਾਣ ਵਾਲੇ ਜੀ ਉਹ ਠਰੇ ਹੱਥਾਂ ਦੇ ਨਾਲ, ਉਹਨਾਂ ਦੇ ਕੰਬਦੇ ਹੱਥਾਂ ਦੇ ਨਾਲ ਹੀ ਜਿਹੜੇ ਉਹ ਚਲਾਉਂਦੇ ਸੜਕਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ। ਵਹੀਕਲਾਂ ਵਾਲੇ ਜਿਹੜੇ ਨੇ ਜੀ ਉਹ ਆਪਣੀ ਅੰਨ੍ਹੇਵਾਹ ਜਿਹੜੀ ਸਪੀਡ ਆ ਉਸ ਤਰੀਕੇ ਨਾਲ ਚੱਲ ਰਹੇ ਨੇ, ਜਿਹਦੇ ਕਰਕੇ ਹਾਦਸੇ ਬਹੁਤ ਪੰਜਾਬ ਦੇ ਵਿੱਚ ਜਿਹੜੇ ਹੋ ਰਹੇ ਨੇ। ਪੰਜਾਬ, ਹਰਿਆਣਾ, ਹਿਮਾਚਲ ਇਸ ਵੇਲੇ ਜ਼ਬਰਦਸਤ ਜਿਹੜਾ ਜੀ ਉਹ ਠੰਡ ਦੀ ਰਿਪੋਰਟ ਦੇ ਵਿੱਚ ਨੇ। ਚੰਡੀਗੜ੍ਹ ਦੇ ਵਿੱਚ ਵੀ ਜਿਹੜੇ ਹਾਲਾਤ ਇਹੋ ਜਿਹੇ ਨੇ। ਰਾਤ ਦਾ ਤੇ ਦਿਨ ਦਾ ਜਿਹੜਾ ਤਾਪਮਾਨ ਹੈ ਉਹ ਬਿਲਕੁਲ ਇੱਕੋ ਜਿਹਾ ਜਿਹੜਾ ਜੀ ਉਹ ਆ ਗਿਆ, ਕੋਈ ਬਹੁਤਾ ਫਰਕ ਜਿਹੜਾ ਜੀ ਉਹ ਨਹੀਂ ਰਿਹਾ। ਅੰਮ੍ਰਿਤਸਰ ਜਿਹੜਾ ਜੀ ਉਹ 3 ਡਿਗਰੀ ਦੇ ਕਰੀਬ ਦਿਨ ਤੇ ਰਾਤ ਦਾ ਤਾਪਮਾਨ ਆ ਗਿਆ। ਲੁਧਿਆਣਾ, ਪਟਿਆਲਾ ਜਿਹੜੇ ਨੇ ਇੱਥੇ ਵੀ ਇੱਕੋ ਜਿਹਾ ਤਾਪਮਾਨ ਰਾਤ ਦਾ ਤੇ ਦਿਨ ਦਾ। ਹਰਿਆਣੇ ਦੇ ਵਿੱਚ ਅੰਬਾਲੇ ਦੇ ਵਿੱਚ ਕਰਨਾਲ, ਨਰਨੌਲ, ਭਵਾਨੀ ਜਿਹੜਾ ਇਹ ਸਾਰੇ ਦੇ ਸਾਰੇ ਜਿਹੜੇ ਨੇ ਜੀ ਉਹ ਇਸ ਵੇਲੇ ਠੰਡ ਦੀ ਜ਼ਬਰਦਸਤ ਲਪੇਟ ਦੇ ਵਿੱਚ ਉਹ ਆਏ ਹੋਏ ਨੇ ਜੀ। ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਮਿਲਿਆ ਮੀਡੀਏ ਨੂੰ ਰਾਜਨਾਥ ਕਿਧਰੇ, ਗੱਲਾਂ ਵਿੱਚ ਹੀ ਗੱਲ ਤਾਂ ਆਈ ਹੈ ਜੀ। ਮਿਲਿਆ ਮੀਡੀਏ ਨੂੰ ਰਾਜਨਾਥ ਕਿਧਰੇ, ਗੱਲਾਂ ਵਿੱਚ ਹੀ ਗੱਲ ਤਾਂ ਆਈ ਹੈ ਜੀ। ਮੁੱਖ ਮੰਤਰੀ ਬਾਦਲ ਦੀ ਖਬਰ ਆਈ, ਚਿੱਠੀ ਉਸ ਨੇ ਆਪ ਨੂੰ ਪਾਈ ਹੈ ਜੀ। ਉਹਨੇ ਕੈਦੀ ਸੀ ਛੱਡਣ ਦੀ ਮੰਗ ਕੀਤੀ, ਸੂਚੀ ਨਾਵਾਂ ਦੀ ਨਾਲ ਕਲਵਾਈ ਹੈ ਜੀ। ਤੁਸੀਂ ਚਿੱਠੀ ਦੇ ਬਾਰੇ ਕੀ ਸੋਚਿਆ ਜੀ, ਨੀਤੀ ਕਿੱਦਾਂ ਦੀ ਗਈ ਬਣਾਈ ਹੈ ਜੀ। ਰਾਜਨਾਥ ਨੇ ਕਿਹਾ ਬਈ ਸਾਫ਼ ਸੁਣੀਏ, ਰੁੱਖ ਨਰਮ ਹਮਾਰਾ ਨਹੀਂ ਕੜਾ ਹੈ ਜੀ। ਰਾਜਨਾਥ ਨੇ ਕਿਹਾ ਬਈ ਸਾਫ਼ ਸੁਣੀਏ, रुख नरम हमारा नहीं कड़ा है जी। नीति वीति की बात ना पूछिए जी, हमने पत्र ही वो ना पढ़ा है जी। थैंक यू जी, बहुत बहुत धन्यवाद ਮਿਹਰਬਾਨੀ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤਾਂ ਦੱਸੇ ਕਿ ਉੱਥੇ ਕੀ ਹਾਲਾਤ ਬਣੇ ਹੋਏ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।